व्यूअर्स वेलकम बैक इन आवर प्रोग्राम। जी डॉक्टर साहब, अगले इशू बारे थोड़े विचार जानना चाहांगे। जी डॉक्टर साहब की कहना चाहते? देखो, बहुत वार ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਬਹੁਤ ਵਾਰ ਕੀ ਸਾਡਾ ਫੋਕਸ ਹੀ ਇਹ ਹੁੰਦਾ ਜੀ, ਤੇ ਕੁਝ ਜਿਹੜੇ ਬਦਦਿਆਨਤ ਉਹਨਾਂ ਨੂੰ ਤਾਂ ਮੈਂ ਕਾਊਂਟ ਨਹੀਂ ਕਰਾਂਗਾ, ਪਰ ਕੁਝ ਜਿਹੜੇ ਅਲਪ ਬੁੱਧੀ ਇਸ ਲਈ ਨਹੀਂ ਕਿ ਵੀ ਉਹ ਕੋਈ ਮੈਂਟਲੀ ਰਿਟਾਰਡਡ ਨੇ, ਪਰ ਜਿਹੜੇ ਕਿ ਸਿਰਫ ਇੱਕ ਪਾਸਾ ਘਟਨਾਵਾਂ ਦਾ ਦੇਖਦੇ ਨੇ ਔਰ ਉਹ ਸਾਰੇ ਚੋਂ ਉਹ ਇਹ ਕਨਕਲੂਜਨ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਦੇਖੋ ਇਹ ਚੀਜ਼ ਤਾਂ ਇੱਥੇ ਵੀ ਹੁੰਦੀ ਹੈ, ਇਹ ਚੀਜ਼ ਤਾਂ ਉੱਥੇ ਵੀ ਹੁੰਦੀ ਹੈ, ਉੱਥੇ ਦੇਖੋ ਸਾਡੇ ਕੋਲ ਕਿੰਨੇ ਜਿਹੜਾ ਮੌਕੇ ਨੇ, ਸਿੱਖ ਕਿੰਨੇ ਪ੍ਰੋਸਪਰਸ ਨੇ, ਇੱਥੇ ਇਹ ਹੈ ਉੱਥੇ ਉਹ ਹੈ ਜੀ। ਪਰ ਜਿਉਂ-ਜਿਉਂ ਵਕਤ ਬੀਤਦਾ ਜਾਂਦਾ ਹੈ, ਇਸ ਕਿਸਮ ਦੀਆਂ ਘਟਨਾਵਾਂ ਜਦੋਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਆਲਮੋਸਟ ਸਿੱਕਮ ਤੋਂ ਲੈ ਕੇ ਜਿੱਥੇ ਜਿਵੇਂ ਗੁਰਦੁਆਰਾ ਸਾਹਿਬ ਨੂੰ ਬਿਲਕੁਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਉੱਥੋਂ ਚੁੱਕਿਆ ਲਿਆ ਕੇ ਜਿਹੜਾ ਹੈ ਉਹ ਦੂਜੇ ਥਾਂ ਤੇ ਰੱਖ ਦਿੱਤਾ 200 ਮੀਲ ਦੂਰ, ਹਰਿਦੁਆਰ ਚੋਂ ਗੁਰਦੁਆਰਾ ਗਿਆਨ ਗੋਦੜੀ ਮਿਟਾ ਦਿੱਤਾ ਹੈ, ਇੰਦੌਰ ਦੇ ਵਿੱਚ ਸਿਕਲੀਗਰਾਂ ਨਾਲ ਸੰਬੰਧਿਤ ਜਿਹੜਾ ਗੁਰਦੁਆਰਾ ਸੀ ਪਬਲਿਕਲੀ ਢਾਇਆ ਉਹਨੂੰ ਬੁਲਡੋਜ਼ਰਾਂ ਦੇ ਨਾਲ, ਫਿਰ ਮਾਰ ਕੁਟਾਈਆਂ ਦੀਆਂ ਖਬਰਾਂ, ਕਿੰਨੀਆਂ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਹੁੰਦੀਆਂ ਰਹੀਆਂ, ਕਿਵੇਂ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ 'ਚ 4 ਸਿੱਖਾਂ ਨੂੰ ਜਿਹੜੇ ਇੱਕ ਗੈਰ ਸਿੱਖ NGO ਲਈ ਕੰਮ ਕਰਦੇ ਸੀ ਉਹਨਾਂ ਦੀ ਮਾਰ ਕੁਟਾਈ ਕੀਤੀ ਗਈ ਬੜੀ ਬੁਰੀ ਤਰ੍ਹਾਂ। ਫਿਰ ਅਸੀਂ ਹਰਿਆਣੇ 'ਚ ਦੇਖਿਆ ਕੀ ਹੋਇਆ, ਜੰਮੂ 'ਚ ਕੀ ਹੋਇਆ, ਔਰ ਇਹ ਘਟਨਾਵਾਂ ਦਾ ਔਰ ਇਹਦੇ ਨਾਲ ਅਸੀਂ ਦੇਖਦੇ ਹਾਂ ਵੀ ਕੋਈ ਨਾ ਕੋਈ ਖਬਰ ਹੁੰਦੀ ਹੈ। ਕਰਨਾਟਕਾ ਬਾਰੇ ਸੀ ਕਿ ਜੀ ਬੰਗਲੌਰ 'ਚ ਉਹਨਾਂ ਨੇ ਕਿਰਪਾਨ ਪਬਲਿਕ ਪਲੇਸ ਤੇ ਪਾਰਕਾਂ ਵਗੈਰਾ 'ਚ ਵੀ ਪਾਉਣ ਤੇ ਪਾਬੰਦੀ ਲਾ ਦਿੱਤੀ ਹੈ, ਔਰ ਸਕੂਲਾਂ ਦੇ ਟੈਕਸਟ ਬੁੱਕਸ ਦੇ ਵਿੱਚ ਕੀ ਹੁੰਦਾ ਹੈ, ਔਰ ਕਈ ਥਾਵਾਂ ਤੇ ਆਮ ਜਿਹੜੇ ਕੋਈ ਵੀ ਜਿਹੜੇ ਕੰਪੀਟੀਸ਼ਨ ਹੁੰਦੇ ਨੇ ਐਗਜ਼ਾਮ ਉਹਨਾਂ ਦੇ ਵਿੱਚ ਕੜੇ ਔਰ ਕਕਾਰ ਲਵਾਏ ਨੇ ਕਿ ਜੀ ਤੁਸੀਂ ਈਵਨ ਕੜਾ ਪਾ ਕੇ ਵੀ ਅੰਦਰ ਨਹੀਂ ਜਾ ਸਕਦੇ ਜੀ। ਲੇਕਿਨ ਹੁਣ ਇਹ ਜਿਹੜੀ ਸਾਰਾ ਚੱਲਦਾ ਈਵਨ 1 to 1 ਉਸ ਨਫ਼ਰਤ ਦੀ ਹੱਦ ਤੱਕ ਗੱਲ ਜਿਹੜੀ ਹੈ ਸਿੱਖਾਂ ਨੂੰ ਹਰ ਥਾਂ ਪਬਲਿਕਲੀ ਹਿਊਮਿਲੇਟ ਕਰਨਾ, ਔਰ ਉਸ ਸਾਰੇ ਤੱਕ ਵੀ ਗੱਲ ਪਹੁੰਚੀ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਜ਼ਮਾਨਾ ਸੀ ਜਦੋਂ ਬੱਸਾਂ ਜਾਂ ਗੱਡੀਆਂ ਦੇ ਵਿੱਚ ਸਮੋਕਿੰਗ ਦੇ ਉੱਤੇ ਪਾਬੰਦੀ ਨਹੀਂ ਸੀ ਹੁੰਦੀ। 1970ਵਿਆਂ 'ਚ ਵੀ, 60ਵਿਆਂ 'ਚ ਵੀ, 70ਵਿਆਂ 'ਚ ਵੀ ਰਹੀ। ਉਦੋਂ ਅਕਸਰ ਕਿਤੇ ਨਾ ਕਿਤੇ ਝਗੜਾ ਹੋ ਜਾਂਦਾ ਸੀ ਕਿ ਤੁਸੀਂ ਬੱਸ 'ਚ ਬੈਠੇ ਹੋ, ਅੱਗੇ ਪਿੱਛੇ ਜਿਹੜਾ ਹੈ ਉਹ ਆ ਕੇ ਜਿਹੜਾ ਉਹ ਸਿਗਰਟ ਪੀ ਰਿਹਾ, ਤੁਹਾਡੇ ਮੂੰਹ ਤੇ ਧੂੰਆਂ ਮਾਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਜਦੋਂ ਫਿਰ ਇਹ ਪਾਬੰਦੀ ਲੱਗੀ, ਪਹਾੜਾਂ 'ਚ ਜਾਣ ਵਾਲੀਆਂ ਬੱਸਾਂ ਦੇ ਡਰਾਈਵਰ ਜ਼ਰੂਰ ਉਹ ਵੀ ਮੂੰਹ ਬਾਹਰ ਕੱਢ ਕੇ, ਕਿਉਂਕਿ ਉਹ ਅਮਲੀ ਹੋਏ ਹੁੰਦੇ ਸੀ ਔਰ ਉਹ ਫਿਰ ਵੀ ਪੀਪੂ ਜਾਂਦੇ ਸੀ, ਲੇਕਿਨ ਸਵਾਰੀਆਂ ਜਿਹੜੀਆਂ ਨੇ ਉਹ ਜਦੋਂ ਬੱਸ ਨੇ ਰੁਕਣਾ ਉਤਰ ਕੇ ਹੀ ਪੀਂਦੀਆਂ ਸੀ। ਫਿਰ 80ਵਿਆਂ ਦਾ ਦੌਰ ਆਇਆ, ਦਬਦਬਾ ਹੋਇਆ ਸੰਤ ਪਿੰਡਾਂ ਵਾਲਿਆਂ ਦਾ, ਸਿੱਖਾਂ ਦੀ ਗੱਲ ਦੂਜੀ ਤੀਜੀ, ਫਿਰ ਉਹ ਜਿਹੜਾ ਈਵਨ ਦੂਰ ਖਲੋ ਕੇ ਵੀ ਪੀਣ ਦਾ ਜਾਂ ਕਿਸੇ ਦਾ ਸੀ ਉਹ ਵੀ ਇਸ ਤੋਂ ਬਾਅਦ ਆਉਣ ਲੱਗੇ। ਸਿੱਖ ਦਾ ਇੱਕ ਖੌਫ ਜਿਹੜਾ ਉਹਨਾਂ ਨੂੰ ਲੱਗਣ ਲੱਗਿਆ ਕਿ ਵੀ ਨਹੀਂ ਇਹ ਨਾਰਾਜ਼ ਹੋ ਜਾਂਦੇ ਜੀ। ਫਿਰ ਨਵੰਬਰ 84 ਵਾਪਰ ਗਿਆ। ਨਵੰਬਰ 84 ਤੋਂ ਬਾਅਦ ਇਹ ਸਿਨੈਰੀਓ ਫਿਰ ਬਦਲਣਾ ਸ਼ੁਰੂ ਹੋਇਆ, ਕਿਉਂਕਿ ਜਿਵੇਂ ਸਿੱਖਾਂ ਦੇ ਉੱਤੇ ਜ਼ੁਲਮ ਨਸਲਕੁਸ਼ੀ ਹੋਈ, ਫਿਰ ਉਹਨਾਂ ਦਾ ਉਹ ਡੈਲੀਬਰੇਟਲੀ ਜਿਹੜਾ ਜਿੱਥੇ ਸਿੱਖ ਬੈਠਾ ਉਹਦੇ ਕੋਲ ਆ ਕੇ ਜਿਹੜਾ ਉਹ ਸਿਗਰਟ ਪੀਣੀ ਜਾਂ ਉਸ ਧੂਏ ਦਾ ਉਹ ਜਿਹੜਾ ਉਹ ਬਣਾਉਣਾ ਗੋਲ ਦਾਇਰਾ ਜਿਹਾ ਔਰ ਦੂਜਾ, ਔਰ ਜਿਵੇਂ ਤੁਸੀਂ ਚੜਾ ਰਹੇ ਹੁੰਦੇ ਜੀ। ਜਿਸ ਕਰਕੇ ਮੈਂ ਇਹ ਕੰਪਲੀਟ ਸੈਕਸ਼ਨ ਅੱਜ ਦੇ ਲਈ ਚੁਣਿਆ ਕਿ ਵੀ ਇਹ ਅਸੀਂ ਦਿੱਲੀ ਦੇ ਹਵਾਲੇ ਨਾਲ ਉੱਥੇ ਕਿਵੇਂ ਬੱਚੀਆਂ ਸੁਰੱਖਿਅਤ ਨੇ, ਹੋਰ ਕਿਵੇਂ ਹੈ, ਕ੍ਰਾਈਮ ਕੀ ਦਾ ਜ਼ਿਕਰ ਕਰਦੇ, ਪਰ ਹੁਣ ਗੱਲ ਉਸ ਲੈਵਲ ਤੱਕ ਪਹੁੰਚ ਗਈ ਔਰ ਇਹ ਹਿੰਦੂ ਤਵੀ ਜ਼ਹਿਨੀਅਤ ਦੇ ਵਿੱਚ, ਜਿੱਥੇ ਕਿ ਹਿੰਦੂ ਤਵੀਆਂ ਦੇ ਵਿੱਚ ਇੱਕ ਫਾਲਸ ਪ੍ਰਾਈਡ ਭਰ ਦਿੱਤਾ ਗਿਆ ਕਿ ਉਹ ਜਿੱਥੇ ਮੁਸਲਮਾਨਾਂ ਦਾ ਸ਼ਿਕਾਰ ਕਰ ਰਹੇ ਨੇ, ਦਾਦਰੀ ਤੋਂ ਸ਼ੁਰੂ ਹੋਇਆ ਕਿ ਜੀ ਫ੍ਰਿਜ 'ਚ ਜਾ ਕੇ ਘਰ ਦੇ ਕਿ ਜੀ ਤੁਹਾਡੇ ਗਾਂ ਮਾਸ ਹੈ, ਔਰ ਰਾਜਸਥਾਨ ਦੇ ਵਿੱਚ ਕਿਵੇਂ ਆਮ ਹੁਣ ਇੱਕ ਕੈਟਲ ਫੇਅਰ ਲੱਗਦੇ ਨੇ। ਰਾਜਸਥਾਨ ਦੀ ਇਕਨੋਮੀ ਕਿਸਾਨਾਂ ਦੀ ਵੱਡੀ ਪਸ਼ੂ ਮੇਲੇ ਹੁੰਦੇ ਨੇ। ਇਸ ਵਾਰ ਜਿਹੜੇ ਪਸ਼ੂ ਮੇਲਿਆਂ ਦੇ ਵਿੱਚ 1/4 ਵੀ ਪਸ਼ੂ ਨਹੀਂ ਆਏ, ਕਿਉਂਕਿ ਜਿਹੜੇ ਉੱਥੋਂ ਲੋਕ ਖਰੀਦਣ ਵੀ ਆਉਂਦੇ ਸੀ, ਕਿਸਾਨ ਹੀ ਵੇਚਦੇ ਨੇ, ਜਿਹੜੇ ਕੋਈ ਇਹਨੇ ਬੌਲਦ ਪਾਲਿਆ ਹੈ, ਕਿਸੇ ਨੇ ਕੋਈ ਹੈ, ਉਹ ਜਦੋਂ ਵਾਪਸ ਖਰੀਦ ਕੇ ਲਿਜਾਂਦੇ ਨੇ ਉਹਦੇ ਤੇ ਜਿਹੜੇ ਆਪਣੇ ਆਪ ਨੂੰ ਵਿਜੀਲਾਂਟੇ ਗਰੁੱਪ ਬਣੇ ਹੋਏ ਨੇ ਗਊ ਰਕਸ਼ਕ, ਉਹ ਹਮਲੇ ਕਰ ਦਿੰਦੇ ਨੇ, ਮਾਰਦੇ ਨੇ। ਔਰ ਹੁਣ ਤਾਂ ਕਈ ਥਾਂ ਇਹ ਵੀ ਹੋਇਆ ਵੀ ਜੇ ਮੁਸਲਮਾਨ ਨਹੀਂ ਵੀ ਸੀ, ਕਿਉਂਕਿ ਲੁਟੇਰਿਆਂ ਦੇ ਮੂੰਹ ਨੂੰ ਜਦੋਂ ਲਹੂ ਲੱਗ ਜਾਂਦਾ ਹੈ ਉਹ ਉਹਨਾਂ ਨੇ ਵੀ ਅਟੈਕ ਕੀਤਾ, ਬਾਅਦ ਚ ਪਤਾ ਲੱਗਾ ਕਿ ਹਿੰਦੂਆਂ ਤੇ ਹੀ ਅਟੈਕ ਕੀਤਾ। ਹੁਣ ਉਹ ਵੀ ਲੋਕ ਹਟ ਗਏ ਔਰ ਹੁਣ ਸਾਰਿਆਂ ਤੋਂ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਸੂਈ ਹੈ, ਜਿਹੜੀ ਹਿੰਦੂ ਤਵੀਆਂ ਦਾ ਪਾਰਟ ਹੈ, ਉਹ ਸਿੱਖਾਂ ਵੱਲ ਕਿਵੇਂ ਸਿੱਧਤ ਹੋ ਰਿਹਾ। ਇੱਕ ਖਬਰ
ਜਿਹੜੀ ਕਿ ਪਹਿਲਾਂ ਇੱਕ ਡਿਫਰੈਂਟ ਹੈਡਲਾਈਨ ਰੋਡ ਰੇਜ ਦੇ ਥੱਲੇ ਲੱਗੀ ਕਿ ਜੀ 2 ਸਿੱਖ ਨੌਜਵਾਨ, ਇੱਕ 22 ਸਾਲ ਦਾ, ਇੱਕ 21 ਸਾਲ ਦਾ, ਉਹਨਾਂ ਦੇ ਮੋਟਰਸਾਈਕਲ ਨੂੰ ਕਿਸੇ ਨੇ ਗੱਡੀ ਮਾਰੀ ਲਿਆ ਕੇ ਪਿੱਛੋਂ, ਔਰ ਇੱਕ ਮਰ ਗਿਆ ਔਰ ਇੱਕ ਜ਼ਖਮੀ ਹੈ। ਪਰ ਇਸ ਖਬਰ ਦੀ ਹੁਣ ਹਕੀਕਤ ਸਾਹਮਣੇ ਆਈ ਹੈ, ਔਰ ਮੈਂ ਹਾਲਾਂਕਿ ਮੈਂ ਅੰਗਰੇਜ਼ੀ ਦੀਆਂ 2-3 ਵਰਸ਼ਨਸ ਕੱਢੀਆਂ ਸੀ ਜੀ, ਪਰ ਮੈਂ ਪੰਜਾਬੀ ਦੇ ਵਿੱਚ ਪੜ੍ਹਨ ਨਾਲ ਇਹ ਹੁੰਦਾ ਵੀ ਵਕਤ ਬਚ ਜਾਂਦਾ ਹੈ, ਔਰ ਪੰਜਾਬੀ ਅਜੀਤ ਨੇ ਇਹ ਖਬਰ ਦਿੱਤੀ ਹੈ, ਔਰ ਦਰਸ਼ਕ ਜਿਹੜੇ ਨੇ ਉਹ ਸਕਰੀਨ ਦੇ ਉੱਤੇ ਉਹਨਾਂ ਦੋਨਾਂ ਨੌਜਵਾਨਾਂ ਦੀ, ਗੁਰਪ੍ਰੀਤ ਸਿੰਘ ਔਰ ਮਨਿੰਦਰ ਸਿੰਘ ਦੀਆਂ ਤਸਵੀਰਾਂ ਵੀ ਦੇਖ ਰਹੇ ਨੇ, ਇੱਕ 22 ਸਾਲ ਦਾ, ਇੱਕ 21 ਸਾਲ ਦਾ, ਔਰ ਇਹ ਖਬਰ ਹੈ ਸਿਗਰਟ ਪੀਣ ਤੋਂ ਰੋਕਣ ਤੇ 2 ਪੰਜਾਬੀ ਨੌਜਵਾਨਾਂ ਤੇ ਚੜਾਈ ਕਾਰ। ਹੁਣ ਇੱਥੇ ਇਹਨਾਂ ਦਾ ਫਿਰ ਸੈਕੂਲਰਿਜ਼ਮ ਵੜ ਜਾਂਦਾ ਹੈ, ਕਿਉਂਕਿ ਖਬਰ ਏਜੰਸੀਆਂ ਦੀ ਹੁੰਦੀ ਹੈ ਕਿ ਸਿੱਖ ਨੌਜਵਾਨਾਂ ਤੇ ਇੱਕ ਦੀ ਮੌਤ ਜੀ, ਔਰ ਇਹ ਖਬਰ ਹੈ ਕਿ ਦੱਖਣੀ ਦਿੱਲੀ 'ਚ ਆਪਣੇ ਸਾਹਮਣੇ ਸਿਗਰਟ ਪੀਣ ਤੋਂ ਰੋਕਣ ਤੇ ਇੱਕ ਵਿਅਕਤੀ ਨੇ 2 ਮੋਟਰਸਾਈਕਲ ਸਵਾਰ ਪੰਜਾਬੀ ਨੌਜਵਾਨਾਂ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ, ਜਿਨ੍ਹਾਂ 'ਚੋਂ ਇੱਕ ਦੀ ਅੱਜ ਹਸਪਤਾਲ ਵਿਖੇ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਮੌਤ ਹੋ ਗਈ। ਦੋਸ਼ੀ ਦੀ ਪਛਾਣ ਰੋਹਿਤ ਕ੍ਰਿਸ਼ਨਾ ਮਹੰਤਾ ਵਜੋਂ ਹੋਈ ਹੈ, ਜੋ ਕਿ ਇੱਕ ਵਕੀਲ ਹੈ ਤੇ ਜਿਸ ਨੂੰ ਅੱਜ ਅਪੋਲੋ ਹਸਪਤਾਲ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ। ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਤੇ ਮਨਿੰਦਰ ਸਿੰਘ ਦੇ ਪਰਿਵਾਰਾਂ ਨੇ ਦਾਅਵਾ ਕੀਤਾ ਹੈ ਕਿ ਬੀਤੇ ਸ਼ਨੀਚਰਵਾਰ ਇਹ ਦੋਵੇਂ ਨੌਜਵਾਨ ਏਮਜ਼ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਨੇੜੇ ਫੁੱਟਪਾਥ ਤੇ ਰਹਿਣ ਵਾਲੇ ਲੋਕਾਂ ਤੇ ਡਾਕੂਮੈਂਟਰੀ ਫਿਲਮ ਬਣਾ ਰਹੇ ਸਨ। ਹੁਣ ਇਹ ਦੋਨੋਂ ਹੀ ਸਿੱਖ ਨੌਜਵਾਨ ਜਿਹੜੇ ਪੰਜਾਬ ਨਾਲ ਸੰਬੰਧਿਤ ਨੇ, ਇਹ ਫੋਟੋ ਜਰਨਲਿਜ਼ਮ ਦੇ ਵਿੱਚ ਸਟੂਡੈਂਟ ਸੀ ਜੀ, ਔਰ ਉਹਨਾਂ ਦੀ ਅਸਾਈਨਮੈਂਟ ਸੀ ਕਿ ਉਹਨਾਂ ਨੇ ਇੱਕ ਡਾਕੂਮੈਂਟਰੀ ਬਣਾਉਣੀ ਹੈ, ਔਰ ਜਿਹੜੇ ਫੁੱਟਪਾਥਾਂ ਤੇ ਸੌਂਦੇ ਨੇ, ਔਰ ਉਹ ਆਲ ਇੰਡੀਆ ਇੰਸਟੀਚਿਊਟ ਦੇ ਨੇੜੇ ਜਿਹੜਾ ਉਸ ਨੂੰ ਫਿਲਮਾਉਣ ਦੇ ਲਈ ਗਏ ਮੋਟਰਸਾਈਕਲ ਤੇ, ਔਰ ਉਹਨਾਂ ਨੇ ਮੋਟਰਸਾਈਕਲ ਖੜਾ ਕਰਕੇ ਈਟਰੀ ਖਾਣ ਦਾ ਰੈਸਟੋਰੈਂਟ ਟਾਈਪ ਸੀ, ਉਹਦੇ 'ਚ ਬੈਠ ਕੇ ਜਾ ਕੇ, ਔਰ ਜਦੋਂ ਇਹ ਦੋਵੇਂ ਨੌਜਵਾਨ ਸਫਦਰਜੰਗ ਹਸਪਤਾਲ ਨੇੜੇ ਰੋਟੀ ਖਾ ਰਹੇ ਸਨ ਤਾਂ ਇੱਕ ਵਿਅਕਤੀ ਆਇਆ, ਇਹ ਵਕੀਲ ਜਿਹੜਾ, ਤੇ ਉਹਨਾਂ ਦੇ ਮੂੰਹ ਤੇ ਸਿਗਰਟ ਦਾ ਧੂੰਆਂ ਛੱਡਣ ਲੱਗਾ। ਹੁਣ ਇਹ ਹੈ ਜਿਹੜਾ ਹਿੰਦੂ ਤਵੀਆਂ ਦਾ ਔਰ ਅੱਜ ਇਹ ਵਧੇ ਹੋਏ ਹੌਸਲੇ ਨੇ, ਜਿਸ ਤੇ ਦੋਵਾਂ ਨੇ ਇਤਰਾਜ਼ ਕੀਤਾ, ਦੋਨੋਂ ਸੋਹਣੇ ਸਿੱਖ ਨੌਜਵਾਨ, ਔਰ ਉਹਨਾਂ ਨੇ ਇਤਰਾਜ਼ ਕੀਤਾ ਤੇ ਉਸ ਨੂੰ ਅਜਿਹਾ ਨਾ ਕਰਨ ਲਈ ਕਿਹਾ, ਉਹਨੂੰ ਕਿਹਾ ਵੀ ਇਹ ਨਾ ਕਰ। ਨੌਜਵਾਨਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਨਸ਼ੇ 'ਚ ਧੁੱਤ ਇਸ ਵਿਅਕਤੀ ਨੇ ਗੁਰਪ੍ਰੀਤ ਤੇ ਮਨਿੰਦਰ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਗੁਰਪ੍ਰੀਤ ਤੇ ਮਨਿੰਦਰ ਉੱਥੋਂ ਚਲੇ ਗਏ, ਜਦੋਂ ਕਿ ਉਸ ਵਿਅਕਤੀ ਨੇ ਇਹਨਾਂ ਦੋਹਾਂ ਦਾ ਕਾਰ ਤੇ ਪਿੱਛਾ ਕੀਤਾ। ਹੁਣ ਅੰਦਰ ਤਾਂ ਹੋਰ ਵੀ ਲੋਕ ਹੋਣਗੇ, ਉਹਨੇ ਕਿਹਾ ਹੋਣਾ ਵੀ ਜੇ ਝਗੜਾ ਜਾਂ ਦੂਜਾ ਕੀਤਾ, ਜੇ ਏਡਾ ਹੀ ਸ਼ਰਾਬ 'ਚ ਧੁੱਤ ਸੀ ਤੇ ਕਾਰ ਤੇ ਦੂਜਾ ਕਿਵੇਂ, ਇਹ ਸਾਰਾ ਇਹ ਉਹਨੂੰ ਕਵਰ ਕਰ, ਕਿਉਂਕਿ ਪਹਿਲਾਂ ਪੁਲਿਸ ਨੇ ਵੀ ਮਰਡਰ ਦਾ ਕੇਸ ਹੀ ਨਹੀਂ ਸੀ ਰਜਿਸਟਰ ਕੀਤਾ, ਉਹਨਾਂ ਨੇ ਐਕਸੀਡੈਂਟ ਦਾ ਬਣਾਇਆ ਜੀ, ਰੋਡ ਰੇਜ, ਕਿ ਜੀ ਉਹ ਅੱਗੇ ਲੰਘ ਰਹੇ ਹੋਣੇ ਨੇ, ਉਹ ਪਿੱਛੇ, ਤੇ ਬਾਅਦ 'ਚ ਕਹਾਣੀ ਸਾਰੀ ਆਈ, ਹੁਣ ਮਰਡਰ ਦਾ ਕੇਸ ਉਹਨਾਂ ਨੇ ਕੀਤਾ। ਸੋ ਜਦੋਂ ਖਾਣਾ ਖਾ ਕੇ ਨਿਕਲੇ ਮੋਟਰਸਾਈਕਲ ਤੇ, ਉਹਨੇ ਕਾਰ ਉਹਨਾਂ ਦੇ ਮਗਰ ਲਾ ਲਈ ਤੇ ਏਮਜ਼ ਨੇੜੇ ਉਹਨਾਂ ਦੇ ਮੋਟਰਸਾਈਕਲ 'ਚ ਕਾਰ ਨਾਲ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਕਿ ਗੁਰਪ੍ਰੀਤ ਦੀ ਅੱਜ ਮੌਤ ਹੋ ਗਈ, ਜਦੋਂ ਕਿ ਮਨਿੰਦਰ ਜੇਰੇ ਇਲਾਜ ਹੈ। ਔਰ ਇਹਦੇ 'ਚ ਵੀ ਇਹ ਕੇਸ ਵੀ ਸ਼ਾਇਦ ਸਾਹਮਣੇ ਨਾ ਆਉਂਦਾ ਕਿ ਵੀ ਜਦੋਂ ਉਹਨਾਂ ਨੇ, ਔਰ ਇਹ ਇੱਕ ਡਿਫਰੈਂਟ ਸਟੋਰੀ ਦੇ ਵਿੱਚ ਆਇਆ ਕਿ ਵੀ ਜਦੋਂ ਉਹਨਾਂ ਨੇ ਟੱਕਰ ਮਾਰੀ ਤੇ ਉਹ ਜਿਹੜੀ ਗੱਡੀ ਹੈ ਉਹ ਇੱਕ ਆਟੋ ਰਿਕਸ਼ਾ 'ਚ ਵੀ ਵੱਜੀ ਤੇ ਇੱਕ ਕੈਬ ਦੇ ਵਿੱਚ ਵੀ ਵੱਜੀ। ਸੋ ਜ਼ਾਹਰ ਹੈ ਕਿ ਵੀ ਉਹਨੇ ਮਿੱਥ ਕੇ ਇਹਨਾਂ ਨੂੰ ਟਾਰਗੇਟ ਕੀਤਾ, ਔਰ ਉਹਨਾਂ ਦੀ ਸਟੇਟਮੈਂਟ ਤੇ ਬਿਹਾਫ ਤੇ ਜਿਹੜਾ ਹੈ ਉਹਨਾਂ ਨੇ ਉਹਨਾਂ ਨੂੰ ਫੜਿਆ, ਔਰ ਪਹਿਲਾਂ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਹ ਬਿਲਕੁਲ ਇਹ ਐਕਸੀਡੈਂਟ ਸੀ ਜੀ, ਰੋਡ ਰੇਜ ਸੀ, ਪਰ ਫਿਰ ਸਾਹਮਣੇ ਆਇਆ ਹੁਣ ਗੁਰਪ੍ਰੀਤ ਸਿੰਘ ਬਠਿੰਡੇ ਤੋਂ ਨੇ and had come to Delhi to pursue a photojournalism course here and stayed in West Delhi's Shahbaz Dairy area. Or Gurpreet's sister Harpreet Kaur alleged foul play, said Delhi police initially tried to protect Rohit and didn't mention his name in the first information. ਇਹ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਜੀ ਨਵੰਬਰ 84 ਦਾ ਜਸਟਿਸ ਤੇ ਦੂਸਰਾ ਜਸਟਿਸ, ਇਹ ਕੱਲ ਦੀ ਗੱਲ ਹੈ ਜੀ। 2 ਬਡਿੰਗ ਨੌਜਵਾਨ 21 ਤੇ 22 ਸਾਲ ਦਾ ਬਠਿੰਡਿਓਂ ਮਾਪਿਓ ਨੇ ਭੇਜਿਆ, ਕਿੰਨੀ ਫੀਸ ਦੇ ਕੇ ਜੀ ਮੁੰਡਾ ਫੋਟੋ ਜਰਨਲਿਸਟ ਬਣੇਗਾ ਜੀ, ਔਰ ਉਹ ਜਿਹੜਾ ਆਪਣੀ ਟਿਕਾਣੇ ਤੇ ਇਹ ਨਹੀਂ ਹੈ ਕਿ ਕੋਈ ਪਬਲਿਕ ਥਾਂ ਤੇ ਕੋਈ ਬੱਸ ਝਗੜਾ ਹੋਇਆ, ਕੋਈ ਗੱਡੀ 'ਚ ਹੋਇਆ, ਕੋਈ ਥੀਏਟਰ 'ਚ ਹੋਇਆ, ਆ ਕੇ ਕੋਈ ਤੁਹਾਡੇ ਉਹਨੇ ਦੇਖਿਆ ਵੀ ਸੋਹਣੇ ਸਿੱਖ ਬੈਠੇ ਨੇ ਔਰ ਉਹਦੇ ਵਿਚਲਾ ਹਿੰਦੂਤਵੀ ਜਿਹੜਾ ਘਟੀਆਪਨ ਹੈ ਉਹ ਸਾਹਮਣੇ ਆਇਆ,
ਉਹਨਾਂ ਨੇ ਉਹਨੂੰ ਮਨਾ ਕੀਤਾ, ਉਹਨਾਂ ਨੇ ਝਗੜਾ ਨਹੀਂ ਕੀਤਾ, ਨਹੀਂ ਤਾਂ ਇਹ ਹੁੰਦਾ ਵੀ ਮਾਰਕਟਾਈ ਹੋ ਜਾਂਦੇ ਉੱਥੇ। ਪਰ ਉਹਨੇ ਜਿਹੜਾ ਇੱਕ ਦੀ ਜਾਨ ਲਈ ਔਰ ਦੂਸਰਾ ਜਿਹੜਾ ਉਹ ਗੰਭੀਰ ਜ਼ਖਮੀ ਹੈ। ਔਰ ਪੁਲਿਸ ਜਿਹੜੀ ਹੈ ਫਿਰ ਵੀ ਉਹਨੂੰ ਪ੍ਰੋਟੈਕਟ ਕਰਨ ਤੇ ਲੱਗੀ ਰਹੀ ਕਿ ਜੀ ਹਿੰਦੂ ਹੈ, ਸਾਡਾ ਵਕੀਲ ਹੈ, ਕੱਲ ਨੂੰ ਜੇਲ੍ਹ ਜਾਏਗਾ। ਸੋ ਕੁੱਲ ਮਿਲਾ ਕੇ ਮੈਂ ਇਸ ਸਾਰੇ ਚੋਂ ਜਿਹੜਾ ਸਵਾਲ ਆਪਣੇ ਦਰਸ਼ਕਾਂ ਦੇ ਲਈ, ਸਰੋਤਿਆਂ ਦੇ ਲਈ ਔਰ ਇਸ ਕਿਸਮ ਦੇ ਲੋਕਾਂ ਦੇ ਲਈ ਜਿਹੜੇ ਕਿ ਜਦੋਂ ਖਾਲਿਸਤਾਨ ਦਾ ਵਿਰੋਧ ਕਰਦੇ ਆ 3600 ਆਰਗੂਮੈਂਟ ਦਿੰਦੇ ਨੇ, ਉਹਨਾਂ ਦੇ ਕੋਲ ਕੋਈ ਜਵਾਬ ਹੈ ਕਿ ਵੀ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਇੰਦਰਜੀਤ ਸਿੰਘ ਵਰਗਾ ਲਾਰਡ ਜਿਹੜਾ ਉਹਨੂੰ ਲੱਗਦਾ ਹੈ ਕਿ ਇਹ ਇੱਕ ਇਮੋਸ਼ਨਲ ਜਿਹੜਾ ਸਲੋਗਨ ਹੈ ਔਰ ਇਸ ਕਿਸਮ ਦਾ ਕਿ ਸਿੱਖਾਂ ਦੇ ਲਈ ਜਿਸ ਭਾਰਤ ਨੂੰ ਸਿੱਖ ਇਸ ਲੈਵਲ ਦੇ ਸਮਝਦੇ ਨੇ ਜੀ ਕਿ ਉੱਥੇ ਅਸੀਂ ਸੇਫ ਹੈ, ਇਹ ਜੇ ਸੇਫਟੀ ਦੀ ਗਾਰੰਟੀ ਹੈ ਔਰ ਇਹ ਦਿੱਲੀ 'ਚ ਹੋ ਰਿਹਾ, ਦਿੱਲੀ ਦੀ ਕੈਪੀਟਲ ਕੰਟਰੀ ਸਾਈਡ 'ਚ ਜਦੋਂ ਇਹ ਹਿੰਦੂਤਵਾ ਰੇਜ ਫੁੱਲ ਬਲੂਮ ਤੇ ਆਏਗਾ ਆਉਣ ਵਾਲੇ ਪੀਰੀਅਡ 'ਚ, ਇੱਕ ਅੱਧੀ ਟਰਮ ਇਹਨਾਂ ਦੀ ਜਦੋਂ ਹੋਰ ਵਧੀ ਤੇ ਫਿਰ ਯੂਪੀ, ਬਿਹਾਰ ਔਰ ਜਿੱਥੇ ਬੰਗਾਲ 'ਚ ਵੀ ਨਫ਼ਰਤ ਔਰ ਜਿਹੜਾ ਹਾਰਟਲੈਂਡ ਹੈ ਹਰਿਆਣਾ, ਉੱਥੇ ਸਿੱਖਾਂ ਨਾਲ ਕੀ ਹੋਏਗਾ ਉਸ ਦਾ ਅੰਦਾਜ਼ਾ ਲਾਣਾ ਔਖਾ ਨਹੀਂ ਹੈ। ਇਹ ਦਿੱਲੀ ਦੇ ਵਿੱਚ ਆਲ ਇੰਡੀਆ ਇੰਸਟੀਚਿਊਟ ਜਿਹੜਾ ਕਿ ਫੁੱਲ ਗਲੇਅਰ ਦੇ ਵਿੱਚ ਲੋਕਾਂ ਦੇ ਸਾਹਮਣੇ ਔਰ ਇਹ ਹੁੰਦਾ। ਸੋ ਹੁਣ ਇਸ ਕਿਸਮ ਦੇ ਵੀਰ ਭੈਣਾਂ ਇਹ ਸਵਾਲ ਆਪਣੇ ਆਪ ਨੂੰ ਜ਼ਰੂਰ ਪੁੱਛਣ ਕਿ ਕੀ ਸੋਲੂਸ਼ਨ ਹੈ ਉੱਥੇ। ਜੀ ਡਾਕਟਰ ਸਾਹਿਬ, ਬਿਲਕੁਲ। ਕੀ ਖਾਲਿਸਤਾਨ ਤੋਂ ਬਿਨਾਂ ਸਿੱਖ ਉੱਥੇ ਸਰਵਾਈਵ ਕਰ ਸਕਣਗੇ? ਤੇ ਜੇ ਠੰਡੇ ਦਿਮਾਗ ਨਾਲ, ਇਮਾਨਦਾਰੀ ਨਾਲ ਇਸ ਸਵਾਲ ਨੂੰ ਪੁੱਛਣਗੇ ਤੇ ਇਹ ਵੀ ਸਾਰੇ ਜਿਹੜੇ ਨੇ ਫਿਰ ਖਾਲਿਸਤਾਨੀ ਕਾਫਲੇ ਦੇ ਨਾਲ ਹੀ ਰਲਣਗੇ। ਔਰ ਜਿੰਨੀ ਜਲਦੀ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣੇ ਇਸ ਹੋਮਲੈਂਡ ਨੂੰ ਲਿਬਰੇਟ ਕਰਾ ਲਾਂਗੇ, ਉਨਾ ਹੀ ਸਾਡੀ ਸੇਫਟੀ ਦੀ ਜਾਂ ਸਿਕਿਉਰਿਟੀ ਦੀ ਗਾਰੰਟੀ ਹੈ, ਜਾਂ ਸਾਡੀਆਂ ਭਵਿੱਖ ਦੀਆਂ ਜਨਰੇਸ਼ਨਾਂ ਨੂੰ ਅਸੀਂ ਇੱਕ ਸੇਫ ਥਾਂ ਦੇ ਸਕਾਂਗੇ। ਨਹੀਂ ਤਾਂ ਇਵੇਂ ਹੀ ਕਿਤੇ ਉੱਥੇ ਜ਼ਲੀਲ ਹੋਵਾਂਗੇ, ਕਿਸੇ ਹੋਰ ਥਾਂ ਤੇ ਹੋਵਾਂਗੇ। ਇਹੀ ਹਾਲ ਸਾਡਾ ਰਹੇਗਾ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣਾ ਬ੍ਰੇਕ। ਵਿਊਅਰਸ, ਅਸੀਂ ਫਿਰ ਤੁਹਾਨੂੰ ਅਪੀਲ ਕਰਦੀ ਹੈ ਕਿ ਤੁਸੀਂ ਆਪਣੀ ਜਿਹੜੀ ਮਾਈਕ ਸਹਾਇਤਾ ਹੈ ਤੁਸੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ tv84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।